व्यूअर्स वेलकम बैक टू प्रोग्राम। सो व्यूअर्स गलबात करन जा रहे हैं कि ऑपरेशन संदूर दी आड़ विच भारत ने 1960 विच पाकिस्तान नाल कीते इंडस वाटर समझौते नूं रद्द करन दा ऐलान कीता सी। इस संबंधी पाकिस्तानी फौज ने तिखा सुर अपनाउंदियां कहा है कि जे पानी दा हक लैण लई सानूं भारत नाल जंग भी करनी पई तां असीं पिछे नहीं हटांगे। सो इस बारे आपां गलबात करन जा रहे हैं। सो असीं चाहांगे कि तुसीं इस तरह बने रहना देखण सुणन लई लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो साडी कोशिश हुंदी है ਅਸੀਂ ਆਪਣੇ ਰੋਜ਼ਾਨਾ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਇਸ਼ੂ ਜਿਹਦਾ ਸਬੰਧ ਪਾਕਿਸਤਾਨ ਨਾਲ ਹੈ ਉਸ ਦੇ ਉੱਤੇ ਗੱਲ ਕਰਦੇ ਹਾਂ ਔਰ ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭਰਾ ਭੈਣਾਂ ਜਿਹੜੇ ਸਾਡੇ ਇਸ ਪ੍ਰੋਗਰਾਮ ਨਾਲ ਜੁੜਦੇ ਨੇ ਉਸ ਨੂੰ ਐਪਰੀਸ਼ੀਏਟ ਵੀ ਕਰਦੇ ਨੇ ਕਿਉਂਕਿ ਜਦੋਂ ਅਸੀਂ ਇਸ ਦਾ ਟਾਈਟਲ TV 84 ਦਾ ਗਲੋਬਲ ਵੌਇਸ ਆਫ ਪੰਜਾਬ ਦੇ ਥੱਲੇ ਕੀਤਾ ਜਿੱਥੇ ਅਸੀਂ ਖਾਲਿਸਤਾਨ ਦੀ ਐਡਵੋਕੇਸੀ ਖਾਲਿਸਤਾਨ ਦੀ ਕਾਇਮੀ ਖਾਲਿਸਤਾਨ ਦੀ ਜਸਟੀਫਿਕੇਸ਼ਨ ਔਰ ਖਾਲਿਸਤਾਨ ਨੂੰ ਸਮਰਪਿਤ ਹੈ ਉੱਥੇ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਕੋਈ ਵੀ ਮੁਲਕ ਜਾਂ ਕੋਈ ਵੀ ਕੌਮ ਇਕੱਲੀ ਆਪਣੇ ਆਪ 'ਚ ਐਗਜ਼ਿਸਟ ਨਹੀਂ ਕਰਦੀ। ਤੁਹਾਡਾ ਗੁਆਂਢ ਤੁਹਾਡਾ ਆਲਾ ਦੁਆਲਾ ਤੁਹਾਡੇ ਫੈਕਟਰ ਜਿਹੜੇ ਤੁਹਾਨੂੰ ਉਸ ਤੁਹਾਡੇ ਨਿਸ਼ਾਨੇ ਤੱਕ ਲੈ ਕੇ ਜਾਂਦੇ ਨੇ ਤੁਹਾਡਾ ਭਵਿੱਖ ਉਹਦੇ ਨਾਲ ਜੁੜਿਆ ਹੁੰਦਾ ਸੋ ਇਹਦੇ ਬਾਵਜੂਦ ਕਿ 1947 ਦਾ ਪਾਗਲਪਨ ਦਾ ਦੌਰਾ ਜਿਸ ਦੇ ਵਿੱਚ ਬੜੇ ਚਲਾਕੀ ਦੇ ਨਾਲ ਬ੍ਰਾਹਮਣ ਨੇ ਜਿਹੜਾ ਉਹ ਜਿੱਥੇ ਸਿੱਖਾਂ ਦਾ ਕੁਝ ਬਣਨ ਨਹੀਂ ਦਿੱਤਾ ਜਿੰਨੀਆਂ ਆਫਰਸ ਅੰਗਰੇਜ਼ਾਂ ਦੀਆਂ ਜਾਂ ਕਾਇਦੇ ਆਜ਼ਮ ਦੀਆਂ ਸੀ ਉਹ ਸਾਡੀ ਲੀਡਰਸ਼ਿਪ ਨੇ ਠੁਕਰਾਈਆਂ ਔਰ ਇਸ ਹੋਪ ਦੇ ਨਾਲ ਉਹਨਾਂ ਨੇ ਇਹ ਕਹਿ ਕੇ ਜਿਹੜੇ ਬਲਦੇਵ ਸਿੰਘ ਜਿਹੜਾ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰ ਰਿਹਾ ਸੀ ਕਹਿ ਕੇ ਕਿ ਜੀ ਸਾਡੀ ਇੱਕੋ ਇੱਕ ਮੰਗ ਹੈ ਕਿ ਅੰਗਰੇਜ਼ ਇੱਥੋਂ ਨਿਕਲਣ ਔਰ ਅਸੀਂ ਆਪਣੇ ਹਿੰਦੂ ਭਰਾਵਾਂ ਦੇ ਨਾਲ ਆਪ ਹੀ ਫੈਸਲਾ ਕਰ ਲਾਂਗੇ ਕਿ ਅਸੀਂ ਕੀ ਲੈਣਾ। ਅੱਛਾ। ਔਰ ਇਸ ਦੇ ਉੱਤੇ ਹੀ ਕਿਉਂਕਿ ਜਦੋਂ ਸਰ ਕਪੂਰ ਸਿੰਘ ਹੋਰਾਂ ਨੂੰ ਅਸੀਂ ਕੋਟ ਕਰਦੇ ਹਾਂ ਉਹ ਇੱਕ ਅਥਾਰਟੀ ਨੇ ਸੱਚ ਦੀ ਗੱਲ ਕਰਨ ਵਾਲੇ ਉਹਨਾਂ ਨੇ ਈਵਨ ਚਰਚਲ ਹਾਲਾਂ ਉਹਦੀ ਪਾਰਟੀ ਕੰਜ਼ਰਵੇਟਿਵ ਪਾਰਟੀ ਹਾਰ ਗਈ ਸੀ ਚੋਣਾਂ ਪੋਸਟ ਸੈਕੰਡ ਵਰਲਡ ਵਾਰ ਜਿਹੜੀਆਂ ਹੋਈਆਂ ਆਪਣੀ ਸੀਟ ਉਹ ਜਿੱਤ ਗਏ ਸੀ ਉਹਨਾਂ ਨੇ ਜਿਹੜਾ ਬਲਦੇਵ ਸਿੰਘ ਨੂੰ ਇਹ ਸੁਨੇਹਾ ਭਿਜਵਾਇਆ ਕਿਉਂਕਿ ਰਾਊਂਡ ਟੇਬਲ ਕਾਨਫਰੰਸ ਨਾਲ ਉਹਦੇ ਨਹਿਰੂ ਦੇ ਗਿਆ ਹੋਇਆ ਸੀ ਕਿ ਭਾਈ ਕੁਛ ਦਿਨ ਹੋਰ ਰੁਕ ਜਾਓ ਅਸੀਂ ਜਿਹੜਾ ਤੁਹਾਡਾ ਕੁਛ ਕਰਨਾ ਚਾਹੁੰਦੇ ਹਾਂ ਔਰ ਜਿਹੜੇ ਲਫ਼ਜ਼ ਚਰਚਲ ਦੇ ਦੁਹਰਾਏ ਸਰ ਕਪੂਰ ਸਿੰਘ ਹੋਰਾਂ ਨੇ ਸੋ ਦੈਟ ਅਸੀਂ ਤੁਹਾਡੇ ਲਈ ਕੁਛ ਕਰਨਾ ਚਾਹੁੰਦੇ ਹਾਂ ਸੋ ਦੈਟ ਸਿੱਖਸ may be able to walk on the current of history with the feet of their own ਕਿ ਉਹ ਆਪਣੇ ਪੈਰਾਂ ਦੇ ਨਾਲ ਇਤਿਹਾਸ ਦੇ ਵਿੱਚ ਆਪਣੀ ਹਾਜ਼ਰੀ ਦਰਜ ਕਰਵਾ ਸਕਣ ਤੁਰ ਸਕਣ। ਹੁਣ ਉਹ ਹਰ ਕੋਈ ਸਮਝ ਸਕਦਾ ਹੈ ਜਿਹੜਾ ਜਿਹਦੇ ਕੋਲ ਥੋੜ੍ਹੀ ਵੀ ਅਕਲ ਹੈ ਵੀ ਆਪਣਾ ਮੁਲਕ ਹੀ ਤੁਹਾਡੇ ਪੈਰ ਹੁੰਦੇ ਨੇ। ਤੁਸੀਂ ਕਿਸੇ ਵੀ ਸੁਸਾਇਟੀ 'ਚ ਜਾ ਕੇ ਜਿੰਨੇ ਮਰਜ਼ੀ ਅਮੀਰ ਹੋ ਜਾਓ ਜਿੰਨੇ ਮਰਜ਼ੀ ਇਨਫਲੂਐਂਸ਼ੀਅਲ ਹੋਵੋ ਜਿੰਨੇ ਮਰਜ਼ੀ ਪਰਉਪਕਾਰੀ ਹੋਵੋ ਪਰ ਅਲਟੀਮੇਟਲੀ ਤੁਹਾਡਾ ਖਾਸਾ ਤੁਹਾਡੀ ਜਨਮ ਪੋਏ ਤੁਹਾਡੀ ਬੋਲੀ ਤੁਹਾਡੀ ਤਹਿਜ਼ੀਬ ਤੁਹਾਡੀ ਬਰਾਦਰੀ ਤੁਹਾਡਾ ਭਾਈਚਾਰਾ ਤੁਹਾਡੀ ਕੌਮ ਤੁਹਾਡਾ ਮਜ਼ਹਬ ਉਹਦੇ ਨਾਲ ਜਦੋਂ ਤੁਸੀਂ ਉਹ ਸਾਰੇ ਨੂੰ ਐਸੋਸੀਏਟ ਕਰਦੇ ਹੋ ਉਹੀ ਤੁਹਾਡੀ ਹੋਂਦ ਵੀ ਬਣਾਉਂਦੇ ਨੇ। ਅਸੀਂ ਉਸ ਮੌਕੇ ਨੂੰ ਗਵਾਇਆ ਕਿ ਠੀਕ ਹੈ ਕਿ ਅਸੀਂ 80 ਸਾਲ ਬਾਅਦ ਜਦੋਂ ਇਹ ਗੱਲ ਕਰ ਰਹੇ ਹਾਂ ਸਾਡੀ ਕੌਮ ਇੱਕ ਤੋਂ ਬਾਅਦ ਇੱਕ ਚੈਲੰਜ 'ਚੋਂ ਨਿਕਲ ਰਹੀ ਹੈ ਪਰ ਕਿਉਂਕਿ ਜਦੋਂ ਅਸੀਂ ਪਾਕਿਸਤਾਨ ਵੱਲ ਦੇਖਦੇ ਹਾਂ ਕਿ ਭਾਈ ਘੱਟੋ ਘੱਟ ਇੱਕ ਵਿਜ਼ਨਰੀ ਇਮਾਨਦਾਰ ਬੰਦਾ ਇੱਕ ਲੀਡਰ ਉਸ ਕੌਮ ਨੂੰ ਮਿਲਿਆ ਮੁਹੰਮਦ ਅਲੀ ਜਿਨ੍ਹਾਂ ਨੂੰ ਜ਼ਾਹਰ ਹੈ ਜਦੋਂ ਕੋਈ ਸੱਚਮੁੱਚ ਕਾਇਦ ਲੀਡਰ ਨੂੰ ਕਹਿੰਦੇ ਨੇ ਪੇਸ਼ਵਾ ਨੂੰ ਕਹਿੰਦੇ ਨੇ ਆਗੂ ਨੂੰ ਕਹਿੰਦੇ ਨੇ ਔਰ ਕਾਇਦੇ ਆਜ਼ਮ ਜਦੋਂ ਅਸੀਂ ਸ਼ਹੀਦਾਂ ਦੇ ਸਰਤਾਜ ਲਫ਼ਜ਼ ਆਪਣੇ ਗੁਰੂ ਸਾਹਿਬ ਦੇ ਲਈ ਸਰਤਾਜ ਹੈ ਆਜ਼ਮ ਜਿਹੜਾ ਸੱਚਮੁੱਚ ਵੱਡਾ ਲੀਡਰ ਔਰ ਜ਼ਾਹਰ ਹੈ ਲੀਡਰ ਉਹੀ ਹੁੰਦਾ ਜਿਨ੍ਹਾਂ ਨੇ ਬਿਨਾਂ ਕੋਈ ਜਿਹੜਾ ਨੁਕਸਾਨ ਕਰਵਾਏ ਤੁਸੀਂ ਇੱਕ ਔਰ ਬਿਨਾਂ ਆਪਣੀ ਕੌਮ ਨੂੰ ਜੇਲ੍ਹਾਂ 'ਚ ਧੱਕੇ ਕਿ ਜੀ ਉਹਨਾਂ ਨੇ ਇੱਕ ਮੁਲਕ ਬਣਾ ਕੇ ਦਿੱਤਾ ਔਰ ਜ਼ਾਹਰ ਹੈ ਕਿ ਵੀ ਇਹ ਇਕੱਲਾ ਪਾਕਿਸਤਾਨ ਜਿਹੜਾ ਉਹ ਅੰਗਰੇਜ਼ਾਂ ਦੇ ਨਾਲ ਹੀ ਡਿਬੇਟ ਕਰਕੇ ਜਾਂ ਅੰਗਰੇਜ਼ਾਂ ਦੇ ਇਰਾਦੇ ਨੂੰ ਹੀ ਜਿਹੜਾ ਉਹ ਜਿੱਤਣਾ ਨਹੀਂ ਸੀ ਕਿ ਵੀ ਮੁਲਕ ਹੋਣਾ ਚਾਹੀਦਾ ਹੈ। ਕਾਂਗਰਸ ਦੇ ਕੋਈ ਇਰਾਦੇ ਜਿਹੜੇ ਕਿਸ ਹੱਦ ਤੱਕ ਜਿਹੜੇ ਮੂੰਹ ਮੇ ਰਾਮ ਬਗਲ ਮੇ ਛੁਰੀ ਵਾਲੇ ਲੋਕ ਸੋ ਉਹਨਾਂ ਨੇ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਹੀ ਡਰੂ ਪਾਕਿਸਤਾਨ ਆਊਟ ਆਫ ਦਾ ਜਾਜ਼ ਆਫ ਕਾਂਗਰਸ ਬ੍ਰਿਟਿਸ਼ਰਸ ਔਰ ਕਈ ਹਾਲਤਾਂ ਜਿਵੇਂ ਲੱਗਦਾ ਸੀ ਕਿ ਭਾਈ ਇਹ ਨਾਮੁਮਕਿਨ ਹੈ 23 ਮਾਰਚ 1940 ਨੂੰ ਜੇ ਮਤਾ ਹੋਇਆ ਵਿਦਿਨ
7 ਇਅਰਸ ਉਹ ਇੱਕ ਹਕੀਕਤ ਬਣਦਾ। ਮੈਂ ਕਿਉਂਕਿ ਰਿਪੀਟ ਇਸ ਲਈ ਕਰਦਾ ਵੀ ਬਹੁਤ ਵਾਰ ਸਾਡੇ ਆਪਣਿਆਂ ਨੂੰ ਵੀ ਇਹ ਯਾਦ ਦਹਾਨੀ ਕਰਵਾਉਣੀ ਹੁੰਦੀ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਅਸੀਂ ਗਵਾਈਆਂ ਨੇ। ਕਈ ਵਾਰ ਸੁਚੱਜਾ ਲੀਡਰ ਕੌਮ ਨੂੰ ਬਹੁਤੇ ਜ਼ੋਖਮ 'ਚ ਨਹੀਂ ਪਾਉਂਦਾ, ਆਪਣੀ ਸਿਆਣਪ ਅਕਲ ਔਰ ਇੰਟੈਲੈਕਟ ਦੇ ਨਾਲ ਕੱਢ ਕੇ ਲੈ ਜਾਂਦਾ ਹੈ। ਜੀ ਸਿਰਫ ਇਹ ਠੀਕ ਹੈ ਕੁਰਬਾਨੀ ਸ਼ਹੀਦ ਉਹਦਾ ਰੁਤਬਾ ਰੱਬ ਦੀ ਦਰਗਾਹ 'ਚ ਬਹੁਤ ਵੱਡਾ ਹੈ, ਲੇਕਿਨ ਇਸ ਲਈ ਤਾਂ ਅਸੀਂ ਨਹੀਂ ਬਣੇ ਕਿ ਵੀ ਅਸੀਂ ਮਰਦੇ ਆਏ ਹਾਂ, ਮਰ ਰਹੇ ਹਾਂ, ਮਰਦੇ ਰਵਾਂਗੇ। ਜਾਂ ਸਾਡੇ ਭਾਈ ਵੀਰ ਭਾਈ ਗੁਰਦੇਵ ਸਿੰਘ ਆਂਦੇ ਹੁੰਦੇ ਨੇ ਵੀ ਲੜਨਾ ਮਰਨਾ ਹਾਸਲ ਕੁਛ ਨਾ ਕਰਨਾ, ਇਹ ਤਾਂ ਸਾਡਾ ਨਿਸ਼ਾਨਾ ਨਹੀਂ ਹੈ। ਸੋ ਅਸੀਂ ਇਹ ਸੋਚਦੇ ਹਾਂ, ਔਰ ਇਹੀ ਕਾਰਨ ਹੈ ਜਦੋਂ ਮੇਰਾ ਕਈ ਵਾਰ ਪਾਕਿਸਤਾਨ ਦੁਆਰੇ ਗੱਲ ਕਰਦੇ ਹਾਂ ਮੈਂ ਜ਼ਿਆਦਾ ਵੇਰਵੇ ਦੇ ਵਿੱਚ ਜਾਂਦਾ ਹੈ ਕਿ ਇਹ ਇੱਕ ਉਹ ਮੁਲਕ ਕ੍ਰੀਏਟ ਹੋਇਆ ਜਿਹੜਾ ਕਿ ਅਖੰਡ ਭਾਰਤ ਦੇ ਹਿੰਦੂ ਤਵੀਆਂ ਦੇ ਉਸ ਖੂਨੀ ਪੰਜੇ ਚੋਂ ਕੱਢ ਕੇ ਉਹਨਾਂ ਨੇ ਆਪਣੀ ਕੌਮ ਦੇ ਇੱਕ ਹਿੱਸੇ ਨੂੰ, ਸਾਰੇ ਤਾਂ ਉਹਨਾਂ ਨਾਲ ਵੀ ਸਹਿਮਤ ਨਹੀਂ ਹੋਏ, ਨਹੀਂ ਤਾਂ ਇੱਧਰ ਥੋੜੀ ਬੈਠੇ ਰਹਿੰਦੇ, ਅੱਛਾ, ਉਹਨਾਂ ਨੇ ਆਜ਼ਾਦੀ ਦਿੱਤੀ। ਸੋ ਇਸ ਐਕਸਪੈਰੀਮੈਂਟ ਦਾ ਜਾਂ ਇਸ ਵਜੂਦ ਦਾ ਜਾਂ ਇਸ ਮੁਲਕ ਦਾ ਕਾਮਯਾਬ ਹੋਣਾ ਸਾਡੇ ਖਾਲਿਸਤਾਨ ਦੀ ਕਾਇਮੀ ਦੇ ਲਈ ਬੜਾ ਜ਼ਰੂਰੀ ਹੈ ਕਿ ਪਾਕਿਸਤਾਨ ਸਟੇਬਲ ਹੋਏ, ਮਜ਼ਬੂਤ ਹੋਏ, ਖੁਸ਼ਹਾਲ ਹੋਏ। ਔਰ ਕਿਉਂਕਿ ਇਹ ਇੱਕ ਆਲਰੇਡੀ ਮਾਡਲ ਸਟੇਟ ਕ੍ਰੀਏਟ ਹੋਈ ਹੈ, ਇਸੇ ਹੀ ਜਿਹਨੂੰ ਤੁਸੀਂ ਉਹ ਇਹ ਕਿਹਾ ਪ੍ਰੈਸੀਡੈਂਟ ਹੈ ਕਿ ਭਾਈ ਇਹ ਕ੍ਰੀਏਟ ਹੋ ਸਕਦੀ ਹੈ। ਔਰ ਉਸ ਦੀ ਸਟੇਬਿਲਿਟੀ ਨੂੰ ਕਿਵੇਂ ਚੈਲੰਜ ਹੈ, ਕਿਵੇਂ 1971 'ਚ 2 ਹਿੱਸਿਆਂ 'ਚ ਭਾਰਤ ਨੇ ਤੋੜਿਆ। ਫਿਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਭਾਈ ਉਹਨਾਂ ਨੇ ਅੱਜ ਵੀ ਪਾਕਿਸਤਾਨ ਦੇ ਵਿੱਚ ਅੰਦਰੂਨੀ ਦਹਿਸ਼ਤਗਰਦੀ ਕਿਸ ਹੱਦ ਤੱਕ ਫੈਲਾਈ ਹੋਈ ਹੈ। ਖੈਬਰ ਪਖਤੂਨਖਵਾ ਦੇ ਵਿੱਚ ਉਹ ਜਿਹੜਾ ਤਹਿਰੀਕੇ ਤਾਲਿਬਾਨ ਦੇ ਨਾਂ ਥੱਲੇ ਉਹਨਾਂ ਤੋਂ ਦਹਿਸ਼ਤਗਰਦੀ, ਬਲੋਚਾਂ ਦੇ ਨਾਂ ਥੱਲੇ ਬਲੋਚਿਸਤਾਨ ਦੇ ਵਿੱਚ ਇੱਧਰਲੇ ਪੰਜਾਬ 'ਚ ਕਿਤੇ ਮਸੀਤ 'ਚ ਇੱਧਰ ਉੱਧਰ ਬੰਬ ਰੱਖ ਲਓ, ਸ਼ੀਆ ਸੁੰਨੀ ਕਰਵਾ ਦਿਓ, ਔਰ ਅਫਗਾਨ ਰਜੀਮ ਜਿਹਨੂੰ ਖੜਾ ਕੀਤਾ ਹੋਇਆ। ਔਰ ਇਹਦੇ ਬਾਵਜੂਦ ਕਿ ਜਿਹੜੀ 7, 8, 9 ਮਈ ਨੂੰ ਇੱਕ ਜਿਹੜੀ ਹੈ 3 ਰੋਜ਼ਾ ਆਪਸੀ ਟਕਰਾਅ ਮਿਸਾਈਲ ਔਰ ਡਰੋਨ ਜਿਹੜੀ ਵਾਰਫੇਅਰ ਹੋਈ, ਇੰਡੀਆ ਨੂੰ ਚੰਗੀ ਤਰ੍ਹਾਂ ਚਿੱਤ ਕੀਤਾ ਪਾਕਿਸਤਾਨ ਨੇ। ਔਰ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ, ਜਿਹੜਾ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੇ ਵਿੱਚ ਬੇਗੁਨਾਹ 26-27 ਟੂਰਿਸਟ ਮਾਰੇ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਨੇ। ਹੁਣ ਉਸ ਸਾਰੇ ਦੇ ਜਦੋਂ ਉਹਨਾਂ ਨੇ ਆਫਟਰ ਉਹ ਇੱਕ ਜਿਹੜੀ ਹਿਊਮਿਲੀਏਟਿੰਗ ਡਿਫੀਟ ਸੀ, ਉਹਨਾਂ ਨੇ ਕਿਹਾ ਜੀ ਅਸੀਂ ਇੰਡਸ ਵਾਟਰ ਟ੍ਰੀਟੀ ਜਿਹੜੀ ਆ ਉਹਨੂੰ ਅਸੀਂ ਸਸਪੈਂਡ ਇਨ ਅਬੇਂਸ ਕਰ ਰਹੇ ਹਾਂ। ਔਰ ਜ਼ਾਹਰ ਹੈ 1960 ਦੇ ਵਿੱਚ ਦਰਿਆਈ ਪਾਣੀਆਂ ਦਾ ਸਮਝੌਤਾ ਸਤਲੁਜ, ਬਿਆਸ, ਰਾਵੀ ਉੱਪਰਲੇ ਪੰਜਾਬ ਦੇ ਔਰ ਚਨਾਹ, ਜੇਹਲਮ ਔਰ ਇੰਡਸ ਜਿਹੜੇ ਨੇ ਇਹ ਪਾਕਿਸਤਾਨ ਦੇ ਦਰਿਆ ਮੰਨੇ ਗਏ। ਔਰ ਇਹ ਚੱਲ ਵੀ ਰਿਹਾ ਪਿਛਲੇ 60 ਸਾਲ ਤੋਂ ਜ਼ਿਆਦਾ ਵਕਤ ਤੋਂ, 65 ਸਾਲ ਤੋਂ। ਲੇਕਿਨ ਅਜੇ ਤੱਕ ਉਹਦਾ ਕੋਈ ਡਾਇਰੈਕਟ ਇਫੈਕਟ ਤਾਂ ਨਹੀਂ ਹੈ। ਪਾਣੀ ਰੋਕ ਕੇ ਕਿੱਥੇ ਆਪਣੇ ਪਿਓ ਦੇ ਘਰ ਕਿਹੜਾ ਉੱਥੇ ਕਿੱਥੇ ਲੈ ਜਾਣਗੇ, ਲੇਕਿਨ ਉਹ ਧਮਕੀਆਂ ਔਰ ਦੂਸਰੀਆਂ ਤਾਂ ਚੱਲ ਹੀ ਰਹੀਆਂ ਨੇ। ਔਰ ਕੁਛ ਨਾ ਕੁਛ ਗੜਬੜ ਕਰਨਗੇ ਜਦੋਂ ਬਰਸਾਤਾਂ 'ਚ ਪਾਣੀ ਆਉਂਦਾ, ਤੁਸੀਂ ਸਡਨ ਛੱਡਤਾ, ਉਹਨਾਂ ਨਾਲ ਵਾਟਰ ਡਾਟਾ ਨਹੀਂ ਸ਼ੇਅਰ ਕੀਤਾ ਜਾਂ ਦੂਸਰਾ ਕੀਤਾ। ਲੇਕਿਨ ਪਾਕਿਸਤਾਨ ਵੱਲੋਂ ਵੀ ਇਹ ਰਿਪੀਟਡਲੀ, ਹਾਲਾਂ BBC ਦੀ ਹਿੰਦੀ ਔਰ ਪੰਜਾਬੀ ਸਰਵਿਸ 'ਚ ਖਬਰ ਬੜੇ ਪ੍ਰੋਮੀਨੈਂਟਲੀ ਉਹਨਾਂ ਨੇ ਲਾਈ ਹੋਈ ਸੀ ਪਿਛਲੇ 2 ਦਿਨਾਂ ਤੋਂ। ਹਾਲਾਂ ਇਹਦੇ 'ਚ ਕੁਛ ਪੁਰਾਣਾ ਵੀ ਹੈ, ਲੇਕਿਨ ਉਹਨਾਂ ਨੇ ਪੁਰਾਣਾ ਨਵਾਂ ਜੋੜ ਕੇ ਜਿਵੇਂ ਉਹ ਕੋਈ ਖਬਰ ਬਣਾਈ ਜਾਂਦੀ ਹੈ। ਔਰ ਉਹਦੇ 'ਚ ਜੇ ਉਹਨਾਂ ਨੇ ਪਾਕਿਸਤਾਨ ਨੇ ਇਹ ਭਾਰਤ ਨੂੰ ਕਿਹਾ ਕਿ ਵੀ ਇਹਦੇ 'ਚ ਬਿਲਾਵਲ ਭੁੱਟੋ ਦਾ ਬਿਆਨ ਵੀ ਕੋਟ ਕੀਤਾ ਗਿਆ ਕਿ ਭਾਈ ਜੇ ਕੋਈ ਇਸ ਸਮਝੌਤੇ ਦੇ ਉੱਤੇ ਜਿਹੜਾ ਕੋਈ ਗੜਬੜ ਕਰਦਾ ਤੇ ਅਸੀਂ, ਇਹ ਪੁਰਾਣਾ ਬਿਆਨ ਹੈ ਜਦੋਂ ਫੋਰਨ ਮਿਨਿਸਟਰ ਸੀ ਜਿਹੜਾ ਬਿਲਾਵਲ ਭੁੱਟੋ, ਕਿ ਭਾਈ ਅਸੀਂ ਜਿਹੜਾ ਫਿਰ ਜੰਗ ਲਈ ਵੀ ਤਿਆਰ ਹੈ। ਪਰ ਕਰੰਟਲੀ ਜਿਹੜਾ ਉਹਨਾਂ ਦੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਸੈਯਦ ਆਸਮ ਮੁਨੀਰ ਨੇ ਰਾਵਲਪਿੰਡੀ ਦੇ ਜਨਰਲ ਹੈੱਡਕੁਆਰਟਰ 'ਚ, ਜਿਹਨੂੰ GHQ ਕਹਿੰਦੇ ਨੇ, 276ਵੀਂ ਕੋਰ ਕਮਾਂਡਰਸ ਦੀ ਕਾਨਫਰੰਸ ਨੂੰ ਪ੍ਰੀਜ਼ਾਈਡ ਕੀਤਾ। ਔਰ ਇਸ ਦੇ ਵਿੱਚ ਜਿਹੜੀ ਪਾਕਿਸਤਾਨੀ ਫੌਜ ਦੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵੱਲੋਂ ਇਸ ਕਾਨਫਰੰਸ ਸੰਬੰਧੀ ਜਿਹੜਾ ਬਿਆਨ ਜਾਰੀ ਕੀਤਾ ਗਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਗਿਆ ਕਿ ਉਸ 'ਚ ਉਹਨਾਂ ਨੇ ਕਿਹਾ ਕਿ ਵੀ ਜੇ ਭਾਰਤ ਦੇ ਅਸੀਂ ਬਿਆਨਾਂ ਵੱਲ ਜੋ ਕਰ ਰਹੇ ਨੇ ਕਿ ਜੀ ਅਸੀਂ ਜਿਹੜਾ ਉਹ ਪਾਣੀ ਰੋਕ ਲਾਂਗੇ ਔਰ ਦੂਸਰਾ ਕੀਤਾ, ਤਾਂ ਇਸ ਗੱਲ ਦਾ ਉਹ ਧਿਆਨ ਰੱਖਣ ਕਿ ਪਾਕਿਸਤਾਨ ਆਪਣੇ ਪਾਣੀ ਦੇ ਹੱਕਾਂ ਦੀ ਰੱਖਿਆ ਲਈ ਹਰ ਕਿਸਮ ਦਾ ਜ਼ਰੂਰੀ ਕਦਮ ਚੁੱਕੇਗਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਭਾਰਤ ਦਾ ਜਿਹੜਾ ਭਾਰਤ ਵੱਲੋਂ ਸਪਾਂਸਰਡ ਦਹਿਸ਼ਤਗਰਦੀ ਹੈ
ਉਹ ਪਾਕਿਸਤਾਨ ਦੇ ਅੰਦਰ ਹਮਲੇ ਕਰਵਾ ਰਹੇ ਨੇ। ਅਫਗਾਨ ਤਾਲਿਬਾਨ ਸਰਕਾਰ ਵੀ ਜਿਹੜੀ ਹੈ ਉਹ ਭਾਰਤ ਦੇ ਨਾਲ ਰਲੀ ਹੋਈ ਹੈ ਔਰ ਇਸ ਲਈ ਅਸੀਂ ਜਿਹੜਾ ਇਸ ਦੇ ਉੱਤੇ ਕਾਰਵਾਈ ਕਰਦੇ ਰਵਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਉਸ ਬੈਠਕ ਦੇ ਵਿੱਚ ਕਸ਼ਮੀਰੀਆਂ ਦੇ ਆਤਮ ਨਿਰਣੇ ਦੇ ਹੱਕ ਦੀ ਗੱਲ ਵੀ ਕੀਤੀ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਭਾਰਤ ਹੈ ਇਹ ਇੰਡਸ ਵਾਟਰ ਟ੍ਰੀਟੀ ਨੂੰ ਇੱਕ ਹਥਿਆਰ ਦੇ ਤੌਰ ਤੇ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਕਰਨਾ ਚਾਹੁੰਦਾ ਹੈ, ਪਰ ਅਸੀਂ ਇਸ ਟ੍ਰੀਟੀ ਦੀ ਰੱਖਿਆ ਕਰਾਂਗੇ। ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਭਾਈ ਅਸੀਂ ਇਸ ਟ੍ਰੀਟੀ ਬਾਰੇ ਕਿਸੇ ਸੌਦੇਬਾਜ਼ੀ ਲਈ ਤਿਆਰ ਨਹੀਂ, ਤੇ ਜੇ ਜੰਗ ਲੜਨੀ ਪਈ ਤੇ ਅਸੀਂ ਜੰਗ ਲੜਨ ਲਈ ਵੀ ਤਿਆਰ ਹੈ। ਬੇਸ਼ੱਕ ਇਹ ਇੱਕ ਰੈਟਰਿਕ ਵੀ ਹੁੰਦਾ ਹੈ ਦੋਵੇਂ ਪਾਸਿਓਂ ਜੋ ਭਾਰਤ ਔਰ ਦੂਸਰਾ ਕਰ ਰਿਹਾ, ਲੇਕਿਨ ਅਸੀਂ ਇਹ ਵਿਸ਼ ਕਰਦੇ ਹਾਂ ਕਿ ਪਾਕਿਸਤਾਨ ਜਿਹੜਾ ਹੈ ਉਹ ਮਜ਼ਬੂਤ ਹੋਏ, ਸਟੇਬਲ ਹੋਏ ਔਰ ਉਸ ਦੇ ਨਾਲ ਸਾਡੇ ਹਿੱਤ ਵੀ ਜੁੜੇ ਹੋਏ ਨੇ, ਸਾਡਾ ਖਾਲਿਸਤਾਨ ਦਾ ਮਾਡਲ ਵੀ ਜੁੜਿਆ ਹੋਇਆ ਹੈ, ਪਲੱਸ ਭਵਿੱਖ ਔਰ ਸਾਡੀਆਂ ਸਾਂਝਾਂ ਉਹ ਸਕਾਫਤੀ ਹੋਣ, ਗੁਰੂ ਘਰਾਂ ਦੀਆਂ ਹੋਣ, ਭਵਿੱਖ ਦੇ ਨੇਬਰ ਦੀਆਂ ਹੋਣ। ਸੋ ਆਲ ਦਾ ਬੈਸਟ ਟੂ ਪਾਕਿਸਤਾਨ ਐਂਡ ਪਾਕਿਸਤਾਨੀ ਪੀਪਲ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।